बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद मुबारक वसल्लम वसल्लम। मैं डॉक्टर गुज़नफर बुखारी PhD पंजाबी स्टूडियो ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਅਸੀਂ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਡਾਕਟਰ ਗੁਜ਼ਨਫਰ ਦੇ ਪ੍ਰਾਹੁਣੇ। ਅੱਜ ਡਾਕਟਰ ਗੁਜ਼ਨਫਰ ਦੇ ਪ੍ਰਾਹੁਣੇ ਬਣੇ ਨੇ ਫੇਮਸ ਫੋਕ ਸਿੰਗਰ, ਬਹੁਤ ਹੀ ਮਸ਼ਹੂਰ ਸੂਫੀ ਗਾਇਕ ਸਾਈਂ ਜ਼ਹੂਰ ਜੀ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਅਸੀਂ ਉਹਨਾਂ ਨੂੰ ਵੈਲਕਮ ਕਰਨੇ ਆ। ਸਾਨੂੰ ਬੜਾ ਚਾਅ ਹੈ, ਸਾਡੇ ਬੜੇ ਚੰਗੇ ਭਾਗ ਨੇ, ਉਹਨਾਂ ਨੇ ਸਾਡੇ ਵਿਹੜੇ ਪੈਰ ਪਾਇਆ। ਸਾਈਂ ਜੀ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ। जी बिस्मिल्लाह सरकार। अहले बैत हो ते अहले बैत दा नाम लेके मैं दुनिया ते रोटी खा रहा, सिर्फ ऐसे दा नाम लेके, दुनिया ते और कुछ भी नहीं। सदका अहले बैत दा खा नाम लेके ते रोजी खा रहा। मैं बड़ा फनकार नहीं हूं, मैं तो एक आजिज़ या दरवेश हूं, तो सिर्फ अहले बैत दा नाम लेना। बहुत बहुत ਮਿਹਰਬਾਨੀ ਹੈ ਆਪ ਦੀ ਸ਼ਾਹ ਜੀ। ਸਾਈਂ ਜੀ, ਇਹ ਤੁਹਾਡੀ ਮੁਹੱਬਤ ਹੈ ਤੇ ਤੁਸੀਂ ਪੰਜਾਬੀ ਜ਼ਬਾਨ ਨੂੰ, ਪੰਜਾਬੀ ਕਲਚਰ ਨੂੰ ਤੁਸੀਂ ਨੇ ਜਿਸ ਢੰਗ ਨਾਲ ਮੁਤਾਰਫ ਕਰਵਾਇਆ ਹੈ, ਉਹਦੀ ਜਾਣ ਕਰਵਾਈਏ ਦੁਨੀਆ ਨੂੰ, ਉਹ ਇੱਕ ਬਹੁਤ ਬੜੀ ਮਿਸਾਲ ਹੈ ਜੀ। ਤੇ ਅਸੀਂ ਤੁਹਾਨੂੰ ਸਾਰੇ ਪੰਜਾਬੀ ਸਲਾਮ ਪੇਸ਼ ਕਰਨੇ ਆ। ਲਹਿੰਦੇ ਚੜ੍ਹਦੇ ਪੰਜਾਬ ਵਿੱਚ ਤੁਹਾਡੇ ਬੜੇ ਮੰਨਣ ਵਾਲੇ ਨੇ। ਮੈਨੂੰ ਉਸ ਪੰਜਾਬ ਆਪਣਾ ਚੜ੍ਹਦੇ ਪੰਜਾਬ ਤੋਂ ਬੜੇ ਲੋਕਾਂ ਨੇ ਮੈਸੇਜ ਕੀਤੇ ਕਿ ਸਾਈਂ ਜ਼ਹੂਰ ਜੀ ਦੇ ਨਾਲ ਗੱਲ ਕੀਤੀ ਜਾਏ, ਤੇ ਅਸੀਂ ਕਿਹਾ ਜੀ ਅਸੀਂ ਸਾਈਂ ਜੀ ਨਾਲ ਗੱਲ ਕਰ ਲੈਂਦੇ ਹਾਂ। ਸਾਈਂ ਜੀ ਸਾਡੇ ਬਹੁਤ ਬੜੇ ਪੰਜਾਬੀ ਜ਼ੁਬਾਨ ਦਾ, ਪੰਜਾਬ ਦਾ ਬਹੁਤ ਖੂਬਸੂਰਤ ਇੱਕ ਸਿੰਬਲ ਨੇ, ਬਹੁਤ ਖੂਬਸੂਰਤ ਆਰਟਿਸਟ ਨੇ ਸਾਡੇ। ਤੇ ਸਾਈਂ ਜੀ ਦੱਸੋ, ਪ੍ਰੋਗਰਾਮ ਵੱਲ ਵਧਨੇ ਆ, ਇਹ ਫਰਮਾਓ ਕਿ ਕਿਸ ਤਰ੍ਹਾਂ ਗਾਇਕੀ ਨਾਲ ਜੁੜੇ ਤੁਸੀਂ ਆਪਣੇ ਬਾਲਪਣੇ ਵਿੱਚ? ਮਤਲਬ ਤੁਹਾਡਾ ਤਾਂ ਤੇਰਾ ਆਪਣਾ, ਮੈਂ ਜਿਵੇਂ ਤੁਹਾਡੀ ਪ੍ਰੋਫਾਈਲ ਦੇਖਣਾ ਵਾ, ਤੁਹਾਡਾ ਤਾਂ ਇੱਕ ਜ਼ਿਮੀਂਦਾਰ ਆਪਣਾ ਟੱਬਰ ਸੀ, ਜ਼ਮੀਨ ਨਾਲ ਜੁੜੇ ਸੀ ਤੁਸੀਂ, ਧਰਤੀ ਨਾਲ ਵਾਈ ਬੀਜੀ ਨਾਲ। ਕਿਵੇਂ ਤੁਸੀਂ ਇਹ ਗਾਇਕੀ ਨਾਲ ਜੁੜੇ? ਸ਼ਾਹ ਜੀ, ਮੈਂ ਇੱਕ ਅਰਜ਼ ਕਰਨਾ ਜੀ ਕਿ ਮੈਨੂੰ ਸ਼ਿਆ ਸ਼ੌਕ ਨਹੀਂ ਹੈ ਇਸੇ ਚੀਜ਼ ਦਾ ਜੀ। ਇੱਕ ਖਾਬ ਹੈ ਜਿਸ ਨੇ ਮੈਨੂੰ ਇਸ ਤਰਫ ਸਾਰਾ ਕੁਝ ਲੈ ਆਂਦਾ ਹੈ। ਸਹੀ। ਖਾਬ ਕਿਆ ਹੈ ਕਿ ਦਰਗਾਹ ਦੇ ਵਿੱਚੋਂ ਹੱਥ ਨਿਕਲਦਾ ਹੈ। ਅੱਛਾ। ਐਸਾ ਮੌਲਾ ਪੈਂਤਨ ਦਾ ਪੰਜਾ ਹੈ, ਜਿਵੇਂ ਗਾਜ਼ੀ ਅब्बास ਦਾ ਨਾਮ ਦਾ ਨਿਸ਼ਾਨ ਤੇ ਪੰਜਾ ਹੈ। ਇੱਕ ਪੰਜਾ ਨਿਕਲਦਾ ਹੈ, ਹੱਥ ਨਿਕਲਦਾ ਹੈ, ਉਹ ਮੈਨੂੰ ਐਸਾ ਕਰਕੇ ਬੁਲਾਉਂਦਾ ਹੈ। ਅੱਛਾ। ਹਰ ਰੋਜ਼ ਦਾ ਖਾਬ ਸੀ ਜੀ। 3 ਸਾਲ ਪੂਰੇ ਰਿਹਾ, ਬੜੀਆਂ ਜਗ੍ਹਾ ਫਿਰ ਤੇ ਅਖੀਰ ਤੇ ਇੱਕ ਤਹਿਸੀਲ ਦੇਪਾਲਪੁਰ ਦੇ ਕੋਲ ਦਰਬਾਰ ਸੀ ਬਾਬੇ ਅਹਿਮਦ ਲਾਂਗ ਦਾ। ਅੱਛਾ। ਜਿਹੜਾ ਹਜ਼ਰਤ ਬਾਬਾ ਫਰੀਦ ਦੇ ਨਾਲ ਉਹ ਲਟਕਿਆ ਸੀ, ਅਯਾਲੀ ਸੀ ਬੂਰੇ ਮੰਡੀ ਦੇ। ਵਾਕਿਆ ਤੇ ਬੜੀ ਹੈ, ਪਰ ਮੈਂ ਸਿਰਫ ਟੋਟਵੀ ਕਰਕੇ ਇਸ ਲਈ ਦੱਸ ਰਿਹਾ ਹਾਂ ਕਿ ਉਸ ਦੇ ਕੋਲ ਗਿਆ ਤੇ ਮੇਰੇ ਮਾਂ-ਬਾਪ ਵੀ ਗਏ ਤੇ ਉਹਨੇ ਕੀਤਾ ਜੀ ਇਸ ਚੀਜ਼ ਦਾ ਦੱਸੋ। ਉਹਨੇ ਕੀਤਾ ਵੀ ਇਸ ਚੀਜ਼ ਦਾ ਹੈ ਕਿ ਇਹਨੂੰ ਤੁਸੀਂ ਦਰਗਾਹ ਫਿਰਾਓ। ਅੱਛਾ। ਜਿੱਥੋਂ ਹੱਥ ਨਿਕਲਦਾ ਹੈ ਉਹ ਕੋਈ ਦਰਬਾਰ ਦੇ ਸਾਹਮਣੇ ਆ ਜਾਸੀ, ਇਹਦਾ ਫੈਜ਼ ਉੱਥੋਂ ਹੈ। ਇੱਕ ਚੀਜ਼ ਤਾਂ ਇਹ ਆ ਗਈ। ਦੂਸਰਾ, ਮੈਂ ਉਹਦੇ ਅੱਗੇ ਅਰਜ਼ ਕੀਤੀ ਸਰਕਾਰ ਕਿ ਜਿਸ ਵਕਤ ਖਾਬ ਚਲਾ ਜਾਂਦਾ ਮੈਂ ਨੀਂਦ ਨਹੀਂ ਆਉਂਦੀ। ਅੱਛਾ ਜੀ। ਮੈਂ ਕੀ ਕਰਾਂ? ਉਸਨੇ ਮੈਨੂੰ ਇੱਕ ਯਕਤਾਰਾ ਬਣਾ ਕੇ ਦਿੱਤਾ, ਯਕਤਾਰਾ ਬਣਾ ਕੇ ਦਿੱਤਾ ਕਿ ਜਿਵੇਂ ਹਜ਼ਰਤ ਬਾਬਾ ਸਰਕਾਰ ਨੇ ਲਿਖਿਆ ਹੈ, ਅਲਫ ਅੱਲਾ ਚੰਬੇਦੀ ਬੂਟੀ ਮੇਰੇ ਮੁਰਸ਼ਿਦ ਮਨ ਵਿੱਚ ਲਾਈ ਹੂ, ਨਫੀ ਅਸਵਾਤ ਦਾ ਪਾਣੀ ਮਿਲਿਆ ਤੇ ਹਰ ਰਗੇ ਹਰ ਜਾਈ ਹੋ। ਸੁਭਾਨ ਅੱਲਾਹ। ਅੰਦਰ ਬੂਟੀ ਮੁਸ਼ਕ ਮਚਾਇਆ ਤੇ ਜਾਂ ਫੁੱਲਣ ਤੇ ਆਈ ਹੂ, ਜੀਵੀ ਮੁਰਸ਼ਿਦ ਕਾਮਿਲ ਬਾਹੂ ਜਿਸਨੇ ਬੂਟੀ ਲਾਈ। ਵਾਹ। ਉਸਨੇ ਆਖਿਆ ਕਿ ਬੇਟਾ ਹੋਰ ਮੈਂ ਕੁਝ ਨਹੀਂ ਕਰ ਸਕਦਾ, ਮੈਂ ਤੈਨੂੰ ਯਕਤਾਰਾ ਬਣਾ ਕੇ ਦਿੱਤਾ ਹੈ ਕਿ ਤੇਰੀ ਨਫੀ ਜਾਗ ਪਏਗੀ। ਬਾ ਅੱਲਾ ਦਾ ਨਾਮ ਲਈ ਰੱਖੀ, ਨਾ ਨੀਂਦਰ ਆਵੇ ਤੇ ਇਹਦੇ ਨਾਲ ਜ਼ਰਬ ਹਲਾਈ ਰੱਖੀ ਤੇ ਇਹਦੇ ਨਾਲ ਅੱਲਾ ਦਾ ਨਾਮ ਲਈ ਰੱਖੀ। ਕਿਆ ਬਾਤ, ਕਿਆ ਬਾਤ। ਖੈਰ ਜੀ, ਬੜੀਆਂ ਜਗ੍ਹਾ ਫਿਰੀਆਂ, ਗਿਲਗਿਤ ਤੋਂ ਲੱਗ ਤੇ ਤਹਿਸੀਲ ਮੈਂਬਰ ਤੱਕ ਆਜ਼ਾਦ ਕਸ਼ਮੀਰ ਦਾ ਹਦੂਦ ਖਤਮ ਹੁੰਦੀ 5 ਸਾਲ ਗੁਜ਼ਾਰੇ ਤੁਰ ਫਿਰ ਤੇ, ਨਾਲ ਦਰਵੇਸ਼ੀ ਵੀ ਗੁਜ਼ਾਰੀ ਤੁਰ ਫਿਰ ਕੇ। ਸਰਕਾਰ ਫੈਜ਼
ਪਿਆ ਉਹ ਸ਼ਰੀਫ ਉਹ ਚ ਗਿਲਾਨੀ ਆ ਸੁਭਾਨ ਅੱਲਾਹ, ਸੁਭਾਨ ਅੱਲਾਹ, ਕੀ ਬਾਤ। ਉੱਥੇ ਦੋ ਹਸਤੀਆਂ ਬੁਖਾਰੀ ਤੇ ਗਿਲਾਨੀ। ਜੀ 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 ਜੀ। ਮਖਤੂਮ ਸਾਹਿਬ ਬੁਖਾਰੀਆਂ ਦੇ ਚ, ਹਜ਼ਰਤ ਜੀ। ਬਾਬੇ ਬੁੱਲੇ ਸ਼ਾਹ ਦੇ ਦਾਦੇ ਪੜਦਾਦੇ ਨਾ ਉਹ ਗਿਲਾਨੀਆਂ ਦੇ ਚ। ਜੀ 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 ਜੀ। ਮੈਨੂੰ ਫੈਜ਼ ਜਾ ਪਿਆ ਤਾਂ ਅਖੀਰ ਤੇ ਉੱਥੋਂ ਜਾ ਪਿਆ। ਕੀ ਬਾਤ। ਉਹਨਾਂ ਦਾ ਬੈਤ ਹੋਇਆ ਉਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਜੀ ਸਹੀ। ਮੈਨੂੰ ਉੱਥੋਂ ਫੈਜ਼ ਆਇਆ। ਉਹਨਾਂ ਆਖਿਆ ਕਿ ਬੇਟਾ 3 ਮਹੀਨੇ ਰਿਹਾ। ਉਹਨੇ ਕੀਤਾ ਜੀ ਨਾ ਤੇਰਾ ਸਫ਼ਰ ਆਮਨ ਤੇ ਕਰੇ ਪਦ ਵੇਖੀ ਤੂੰ ਕਸੂਰ ਚਲਾ ਜਾਵੇਂ ਉੱਥੇ ਵੀ ਸਾਡਾ ਐਵੇਂ ਸਮਝ ਲੈ ਵੀ ਅਸੀਂ ਉੱਥੇ ਹੀ ਆ। ਕੀ ਬਾਤ, ਕੀ ਬਾਤ। ਉਹਨਾਂ ਦੀ ਇਜਾਜ਼ਤ ਨਾਲ ਫਿਰ ਮੈਂ ਕਸੂਰ ਤੇ ਰੁਖ ਕਰ ਲਿਆ ਅਮਰ ਜਮਨ ਨਾਲ। ਕੀ ਬਾਤ। ਸਰਕਾਰ ਗੱਲ ਤਾਂ ਬਹੁਤ ਸਾਰੀ ਹੈ। ਜੀ ਜੀ। ਉਹ एक चीज है औज़ बिल्लाहि मिनश शैतानिर रजीम बिस्मिल्लाहिर रहमानिर रहीम। अलफ से अल्लाह, मीम से मोहम्मद, खाशिया मुर्शिद तालिब ज़कीन कुल महिला सलाम उस्ताद को तज़ीम। आज बिस्मिल्लाह नेश आज बिस्मिल्लाह तर न्याज़म ताज बरसर असम कलीचे दरगंजे हकीम बहक बा खुदा दुरुस्त बिस्मिल्लाहिर रहमानिर रहीम। फिर पूछा कि कहाँ तुम्हारा मुर्शिद कहा तुम्हारा पीर किस तेनू नमाज पढ़ाई किस जल्दी तकबीर। सो बिस्मिल्लाह हमारा मुर्शिद कलमा हमारा पीर शरीयत के हम तुखम कौल के फकीर। बिस्मिल्लाह 10 सिपारे इल्लल्लाह 20 सिपारे मोहम्मद रसूलुल्लाह 30 सिपारे। सिर्फ मैं तो उन्हां दा नाम लेके शाह जी। क्या बात साईं जी, बड़ी खुशी वाली गल है ਤੇ ਅੱਜ ਤੁਸੀਂ ਸਾਡੇ ਨਾਲ ਮੌਜੂਦ ਹੋ, ਤੁਸੀਂ ਬਣੇ ਹੋ ਸਾਡੇ ਪੁਰਾਣੇ। ਤੇ ਸਾਈਂ ਜੀ ਮੈਂ ਉਹ ਇੱਕ ਵਾਕਿਆ ਕਸ਼ਮੀਰ ਵਿੱਚ ਇੱਕ ਦਰਬਾਰ ਸ਼ਰੀਫ ਤੇ ਤੁਹਾਨੂੰ ਪੇਸ਼ ਆਇਆ ਸੀ ਰੂਹਾਨੀ ਤੌਰ ਤੇ। ਮੈਂ ਚਾਹੁੰਦਾ ਹਾਂ ਕਿ ਸਾਡੇ ਦੇਖਣ ਵਾਲਾ ਸਾਂਝਾ ਕਰੋ। ਤੁਹਾਨੂੰ ਜ਼ਰਦਾ ਦਿੱਤਾ ਗਿਆ ਸੀ ਗਰਮ ਤੋਂ ਜਦੋਂ ਤੱਕ ਮੁੱਕਾ ਨਹੀਂ ਸੀ ਉਹ ਤਾਜ਼ਾ ਹੀ ਰਿਹਾ ਸੀ। ਉਹ ਕੋਈ ਜੀ ਉਹ ਵਾਕਿਆ ਥੋੜਾ ਜਿਹਾ ਸਾਨੂੰ ਸੁਣਾਓ, ਦੱਸੋ। ਦੇਖੋ ਇੱਕ ਚੀਜ਼ ਕਸ਼ਮੀਰ ਦੇ ਚ ਬਹੁਤ ਦਰਬਾਰ ਤੇਰੇ ਮੁਜ਼ੱਫਰਾਬਾਦ ਦੇ परले पासे करके एक कंठी पीर है जी जी दरिया तो पार करके और नाल एक ओले पासे तो आए दिन दरिया दे उत्ते ते परले पासे करके एक दरबार है चिश्तियां दा बाबे जी पर दरबार है सईदां दा। चलो जी ਮੜੇ ਸ਼ਰੀਫ ਬਕੋਟ ਸ਼ਰੀਫ ਨਾ ਚਿਸ਼ਤੀਆਂ ਦਾ ਦਰਬਾਰ ਉਹਦੇ ਉਹ ਨਾਲ ਕਰਕੇ ਕੋਈ ਐਂ ਤਾਰਾਂ ਲੱਗੀਆਂ ਤੇ ਡੋਲੀਆਂ ਲੱਗੀਆਂ ਉਸ ਦਰਿਆ ਦੇ ਉੱਤੇ। ਸਹੀ ਸਮਝ ਗਏ। ਉਹ ਦਰਿਆ ਉਹ ਹੈਡ ਉਹ ਨਿਕਲਦਾ ਹੈ ਹੈਡ ਚੋਂ ਕਿੱਥੋਂ ਨਿਕਲਦਾ ਗਿਲਗਿਤ ਚੋਂ ਪਾਣੀ ਹੁੰਦਾ ਹੈ। ਇੱਕ ਨਾਲਾ ਇਹਦੇ ਆ ਗਿਆ, ਇੱਕ ਨਾਲਾ ਹਰੀਪੁਰ ਹਜ਼ਾਰੇ ਨੂੰ ਆ ਗਿਆ। ਇਹਦੇ ਆ ਜਾਂਦਾ ਉਹ ਬਾਲਾ ਦੂਏ ਮਨੇ ਪੀਰ ਤੇ ਨਾ ਹੀ ਉਹ ਵੀ ਉੱਥੇ ਹੀ ਦਰਬਾਰ, ਉਹਨਾਂ ਦਾ ਵੀ ਦਰਬਾਰ ਉੱਥੇ ਹੀ ਹੈ। ਉਰਾ ਆ ਜਾਂਦਾ ਚਿਸ਼ਤੀਆਂ ਦਾ ਦਰਬਾਰ। ਉਸ ਤੋਂ ਟੱਪ ਚ ਅੱਗੇ ਜਾਈਏ ਨਾ ਮੁਜ਼ੱਫਰਾਬਾਦ ਦੇ ਪਰਲੇ ਪਾਸੇ ਕਰਕੇ ਪਰੂ ਬਾਰਡਰ ਵੀ ਹੈ ਨੇੜੇ ਤੇ ਉਹ ਜੰਗਲ ਵਿੱਚ ਇੱਕ ਦਰਬਾਰ ਹੈ ਕੰਠੀ ਪੀਰ ਬੋਲਦੇ ਨੇ। ਜਿਸ ਵਕਤ ਸਰਕਾਰ ਦਾ ਜ਼ੇਵਰ ਪਹਿਨੇ ਆਇਆ ਸੀ ਤੇ ਮੈਂ ਉੱਥੇ ਗਿਆ ਚਲਾ। ਰਸਤੇ ਤੇ ਮੈਂ ਜਾ ਰਿਹਾ ਸੀ, ਸਫਰ ਮੈਂ ਥੋੜਾ ਜਿਹਾ ਥੱਕਿਆ ਸੀ। ਇੱਕ ਕਿੰਗ ਸੀ ਕੋਲ ਤੇ ਇੱਕ ਮੁਸੱਲਾ ਤੇ ਆਪਣਾ ਬਿਸਤਰਾ ਰੱਖਿਆ ਸੀ। ਜਿਸ ਵਕਤ ਮੈਂ ਚੜਾਈ ਚੜਿਆ ਤੇ ਵੇਖਿਆ ਤੇ ਦੋ ਸ਼ਖਸ ਦੀਵਾਰ ਬਣਾ ਦੇ, ਅਰਬੀ ਲਿਬਾਸ ਹੈ ਉਹਨਾਂ ਦਾ। ਮੈਂ ਸੋਚਿਆ ਕਿ ਇਹਨਾਂ ਕੋਲੋਂ ਮੈਂ ਰਸਤਾ ਪੁੱਛ ਲੈਸਾਂ। ਜੇ ਉਹਨਾਂ ਦੇ ਕੋਲ ਗਿਆ ਤੇ ਮੈਂ ਸਲਾਮ ਬੁਲਾਇਆ, ਇੱਕ ਨਾ ਕੋਈ ਜਵਾਬ ਨਾ ਦਿੱਤਾ ਉਹਨੇ। दुआ भी बुलाया कोई ना जवाब दिते उन्हें। फिर मैं आपने अंदर ही सोचा जेड़े जवाब नहीं दे रहे ना या तो कन्ना तू बोले ने ते या ये इंसानी नहीं है। दो गल्लां चों एक गल है। फिर मैं कोल जाके तो सलाम बुलाया कि बाबा जी अस्सलाम वालेकुम। फिर ना मैनू सलाम का जवाब दिता कि वालेकुम सलाम। हाँ जी की पूछना चाहना है। मैं कहता जी मैं दरबार कंठी पीर उसते जाना है। उन्हें कहता पहुंच गए हो। मैं कहता जी एवें तो नहीं पहुंच गए असी, जे कोई रस्ता होगा मैनू पता ही नहीं तो मैं किवें पहुंच गया।
ਉਹਨੇ ਕੀਤਾ ਤੂੰ ਦੱਸ ਤੇਰੀ ਖਾਸ਼ ਕੀ ਹੈ। ਮੈਂ ਕੀਤਾ ਜੀ ਮੈਂ ਬੜੇ ਪੰਜਾਬ ਵਿੱਚ ਚੱਲ ਕੇ ਆਇਆ ਤੇ ਮੇਰੀ ਕੋਈ ਖਾਸ਼ ਹੈ। ਉਹਨੇ ਇਹ ਵੀ ਆਖਿਆ ਕਿ ਅੱਲਾ ਤੇਰੀ ਵੀ ਖਾਸ਼ ਪੂਰੀ ਕਰ ਦਿੱਤੀ। ਹੋਰ ਹੁਕਮ ਕੋਈ ਪਹੁੰਚ ਵੀ ਗਏ ਹੋ। ਮੈਂ ਕੀਤਾ ਸ਼ਾਇਦ ਬਾਬੇ ਉਹ ਮੈਂ ਕਿਵੇਂ ਪਹੁੰਚਾਂਗਾ। ਖੈਰ ਮੈਂ ਉਹਨਾਂ ਦੇ ਕੋਲ ਬੈਠ ਗਿਆ। ਦੀ ਜਿਵੇਂ ਆ ਦੀਵਾਰਾਂ ਦੀ ਇੱਟਾਂ ਦੀ ਦੀਵਾਰ ਨਹੀਂ ਬਣਾਦੇ, ਇੱਕ ਇਸ ਪਾਸੇ ਬਣਾ ਰਿਹਾ ਇੱਕ ਇਸ ਪਾਸੇ ਬਣਾ ਰਿਹਾ, ਮੈਂ ਦੋਹਾਂ ਦੇ ਹੱਥ ਵਿਚਕਾਰ ਉੱਤੇ ਬੈਠ ਪਿਆ। ਮੈਂ ਉਸ ਨਾਲ ਤੋਂ ਪੁੱਛਿਆ ਚਾ ਥੱਕਿਆ ਹੋਇਆ ਸੀ। ਮੈਂ ਕਿਤੇ ਬਾਬਾ ਜੀ ਇਜਾਜ਼ਤ ਹੋਵੇ ਤੇ ਮੈਂ ਸਿਗਰਟ ਲਾ ਲਵਾਂ। ਉਹ ਨਹੀਂ ਜਵਾਬ ਦਿੱਤਾ। ਦੂਜੀ ਵਾਰ ਪੁੱਛਿਆ, ਉਹਨੇ ਕੀਤਾ ਯਾਰ ਆਪਣੀ ਮਰਜ਼ੀ ਕਰ ਲੈ। ਖੈਰ ਜੀ ਸਿਗਰਟ ਲਾਈ ਤੇ ਨਾ ਇਧਰਲਾ ਤੇ ਨਾ ਇਧਰਲਾ, ਦੋਵੇਂ ਗਾਇਬ ਹੋ ਗਏ। ਦੋਵੇਂ ਗਾਇਬ ਹੋ ਗਏ। ਦੁਆ ਤਾਂ ਮੈਨੂੰ ਉਹ ਦੇ ਗਏ। ਖੈਰ ਜਿਲ ਮੈਂ ਉਹ ਉਸੇ ਰਸਤੇ ਤੋਂ ਥੱਲੇ ਥੋੜਾ ਜਿਹਾ ਹੋਇਆ, ਉਹ ਗੀਸੀ ਜੀ ਕੈਸੀ ਲਈ ਆਈ, ਉਹ ਸਿੱਧਾ ਹੀ ਜਾ ਕੇ ਜੰਗਲ ਦੇ ਵਿੱਚ ਪੈ ਗਿਆ। ਅੱਗੇ ਵੇਖਿਆ ਤੇ ਮੈਨੂੰ ਦਰਬਾਰ ਦਾ ਰੌਜ਼ਾ ਮਾਲੂਮ ਪਿਆ ਹੋਵੇ। ਮੈਂ ਵੇ ਆਪਣੇ ਦਿਲ ਵਿੱਚ ਸੋਚਿਆ ਕਿ ਜਿਹੜੀ ਨੇ ਦੁਆ ਦਿੱਤੀ ਆਈ ਉਹ ਮੇਰੀ ਪੂਰੀ ਹੋ ਗਈ। ਖੈਰ ਦਰਬਾਰ ਤੇ ਗਿਆ। ਚਲੋ ਸੂ ਇੱਕ ਨਲਕਾ ਹੈ ਤੇ ਖਾਲੀ ਦਰਬਾਰ ਹੈ ਤੇ ਬਾਂਡੇ ਬੁੰਡੇ ਥੋੜੇ ਜਿਹੇ ਪਏ ਨੇ, ਹੋਰ ਕੁਛ ਵੀ ਨਹੀਂ, ਨਾ ਕੋਈ ਮੁਜ਼ਾਵਰ ਹੈ। ਸੋਚਿਆ ਮੈਂ ਇੱਥੇ ਕੀ ਕਰੀਏ। ਚਲੋ ਮੈਂ ਇੱਥੇ ਟਕਰਾ ਟੁਕਰਾ ਮਾਰ ਰੱਖਾਂਗਾ, ਜ਼ਿਆਰਤ ਕਰਾਂਗਾ। ਮੈਂ ਬਹਿ ਗਿਆ। ਜੱਟ ਬੈਠਾ ਨਫਲ ਨੁਫਲ ਅਦਾ ਕੀਤੇ। ਵੇਖਿਆ ਤੇ ਇੱਕ ਬਾਬਾ ਸਾਵਾ ਪਰਾਉਣੇ ਤੇ ਸਫੈਦ ਦਾੜੀ ਹੈ, ਉਹ ਆ ਗਿਆ। ਮੈਨੂੰ ਪੁੱਛਦਾ ਕਿ ਬੇਟਾ ਆਪਨੇ ਰੋਟੀ ਖਾਣੀ? ਹਾਂਜੀ ਜੀ ਮਿਲ ਜਾਵੇ ਤਾਂ ਖਾ ਲੈਸਾਂ। ਉਹ ਗਿਆ ਹੈ, ਉਹਨੇ ਮਿੱਟੀ ਦੀ ਸਾਹਣਾ ਕੇ ਉਹਦੇ ਵਿੱਚ ਉਹਨੇ ਮੈਨੂੰ ਇੱਕ ਪਾਸੇ ਜ਼ਰਦਾ ਇੱਕ ਪਾਸੇ ਪੁਲਾਅ ਉਹ ਦਿੱਤਾ ਹੈ, ਗਰਮ ਗਰਮ ਹੈ। ਉਹ ਲਿਆ ਮੈਂ ਖਾ ਲਿਆ। ਮੈਂ ਨਹੀਂ ਪੁੱਛਿਆ ਕਿ ਬਾਬਾ, ਮੈਂ ਸ਼ਾਇਦ ਸੋਚਿਆ ਕਿ ਬਾਬਾ ਇੱਥੇ ਰਹਿੰਦਾ। ਉਹ ਜਨਾਬ ਸਾਰੀ ਰਾਤ ਵੀ ਗੁਜ਼ਰ ਗਈ, ਪੂਰਾ ਦਿਨ ਵੀ ਗੁਜ਼ਰ ਗਿਆ, ਨਾ ਉਹ ਬਾਬਾ ਮਿਲਿਆ ਤੇ ਨਾ ਹੀ ਬਾਬਾ ਆਇਆ। 2 ਦਿਨ ਹੋ ਗਏ ਜਨਾਬ। ਉਹ ਜ਼ਰਦਾ ਤੇ ਪੁਲਾਅ ਉਵੇਂ ਹੀ ਗਰਮ ਰਹੇ, ਨਾ ਉਹ ਠੰਡੇ ਹੁੰਦੇ ਤੇ ਨਾ ਉਹ क्या बात, क्या खुश बात, ਹੁੰਦੇ। बस ये अल्लाह फिर 2 दिन उतो गुजारे। 2 दिन गुजार के फिर मैं मुजफ्फराबाद आया। ਉੱਥੇ ਕਈਆਂ ਸ਼ਰੀਫ ਹੈ ਸਰਕਾਰ ਦਾ ਦਰਬਾਰ, ਉੱਥੇ ਆਇਆ। ਹਟ ਕੇ ਤੇ ਮੈਂ ਮੁਜ਼ੱਫਰਾਬਾਦ ਬਾਲਾਕੋਟ ਦੁਆ ਬਾਬਾ ਸੈਲੀ ਸਰਕਾਰ ਹੈ, ਬਾਬਾ ਜੁਮੇ ਸ਼ਾਹ ਹੈ, ਮੁੜ ਉੱਥੇ ਆਇਆ। ਹਟ ਕੇ ਪਿਛਾ ਧੀਰਕੋਟ ਸਾਈਂ ਅਲੀ ਬਹਾਦਰ, ਮੁੜ ਪਿਛਾ ਤੌਲੀ ਪੀਰ ਜੰਗਲ ਦੁਰਾਨ, ਤੌਲੀ ਪੀਰ, ਢੁੱਲੀ ਪੀਰ, ਦर्रा हाजी, हाजी पीर। ਉਹ ਹਿੰਦੂ ਦੇ ਕੋਲ ਤਰਾੜ ਖਲ ਦੇ ਉਤਲੇ ਪਾਸੇ ਕਰਕੇ ਬਾਂਡੀਆ ਆਬਾਸਪੁਰ ਦੇ ਕੋਲ। ਫਿਰ ਉਦੋਂ ਹੌਲੀ ਹੌਲੀ ਟੁਰਦਾ 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 ਤੇ ਆਜ਼ਾਦ ਕਸ਼ਮੀਰ ਵਿੱਚ ਗਿਆ। ਬਾਬਾ ਜੀ ਦੇ ਕਿ ਵਲੀ ਦਾ ਨਾਮ ਜਿਹੜਾ ਹੈ ਨਾ ਉਹ ਬਹੁਤ ਜ਼ਿੰਦਾ ਹੈ ਨਾ। ਵਲੀ ਇੱਕ ਸਾਡੇ ਕੁਰਾਨ ਦਾ ਫਰਮਾਨ ਹੈ ਕਿ ਸ਼ਹੀਦ ਤੇ ਵਲੀ ਇਹ ਜ਼ਿੰਦਾ ਹੈ। दूसरा मैं एक चीज चाहना, मैं इन्नी फौजियों की इन्नी कदर करना चाहना कि सारी रात या सारा दिन भावे तनख्वाह लेंदे वो खले रहंदे, अपनी ड्यूटी से खले रहंदे। इन्नी मैं उन्होंने ये रुतबा देना शहीद दा, भावे जिंदा है, मैं उन्होंने दी बड़ी इज्जत करना। जी बहुत बड़ी गल है साडी। अच्छा ਤੁਸੀਂ ਗੱਲ ਕਰਦੇ ਪਏ ਹੋ, ਸਾਡੇ ਪਾਕਿਸਤਾਨ ਦੀ ਆਰਮੀ ਦੁਨੀਆ ਦੀ ਸਭ ਤੋਂ ਅੱਛੀ ਫੌਜ ਹੈ, ਸਭ ਤੋਂ ਅੱਛੀ ਫੌਜ ਹੈ ਅਲਹਮਦੁਲਿਲਾ। ਅੱਛਾ ਸਾਈਂ ਜੀ ਇੱਕ ਗੱਲ ਮੈਂ ਆਪਣੇ ਦੇਖਣ ਨਾਲ ਦੱਸਾਂਗਾ ਕਿ ਸਾਈਂ ਜੀ ਇੱਕ ਦਿਨ ਵੀ ਸਕੂਲੇ ਨਹੀਂ ਗਏ। ਸਾਈਂ ਜੀ ਨੂੰ ਸਦਰ ਪਾਕਿਸਤਾਨ ਵੱਲੋਂ ਵੀ ਆਜ਼ਾਦ ਪਾਕਿਸਤਾਨ ਦਾ ਸਭ ਤੋਂ ਵੱਡਾ ਸਿਵੀਲੀਅਨ ਆਜ਼ਾਦ ਮਿਲਿਆ ਹੋਇਆ ਵੇ। ਸਾਡੇ ਜਿਹੜੇ ਪੁਰਾਣੇ ਨੇ ਸਾਈਂ ਜ਼ਹੂਰ ਜੀ, ਉਹਨਾਂ ਨੂੰ BBC ਵਰਲਡ ਵੱਲੋਂ ਵਾਇਸ ਆਫ ਦਾ ਈਅਰ ਦਾ ਅਵਾਰਡ 2006 ਚ ਲੱਗਾ, ਮੁੜ 2016 ਵਿੱਚ ਲੱਗਾ। 2006 ਦਾ ਵੀ ਇਹ 2016 ਦਾ ਵੀ ਇਹ ਸਿਰਫ ਬਜ਼ੁਰਗਾਂ ਦੇ ਫੈਜ਼ ਹੈ ਜੋ ਇਹਨਾਂ ਨੇ ਖਟਿਆ, ਉਹਨਾਂ ਦੀ ਖਿਦਮਤਾਂ ਕੀਤੀਆਂ, ਦਰਬਾਰਾਂ ਤੇ ਗਏ, ਉਹਨਾਂ ਕੋਲ ਫੈਜ਼ ਲਿਆ। ਅੱਛਾ ਮੈਂ ਸਾਈਂ ਜੀ ਤੁਹਾਡੇ ਕੋਲੋਂ ਔਖੇ ਪੈਂਡੇ ਜੀ, ਉਹ ਬੜੀ ਫਰਮਾਇਸ਼ ਹੈ ਚੜ੍ਹਦੇ ਪੰਜਾਬ ਦੇ ਮਿੱਤਰਾਂ ਦੀ ਕਿ ਸਾਈਂ ਜੀ ਕੋਲ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਔਖੇ ਪੈਂਡੇ ਦੇ ਸੁਣੋ। ਵਾਹ ਸਰਕਾਰ ਸ਼ਾਹ ਜੀ ਵੇਖੋ ਮੰਜ਼ਲ ਵੀ ਔਖੀ ਹੈ, ਪੈਂਡੇ ਵੀ ਔਖੇ ਹੀ ਹਨ।
है जी, मंजिल भी औखी है ते पेंडे भी औखे ने। वाह वाह, क्या बात। शाह जी आप बुखारी हो, जी जी नाम सैयद दा एक की जी सैदात सैयद सरदार है, जी। मंजिल है इश्क दी। मैं आपकी बात इनकार भी नहीं कर सकना। क्या बात। हाय के पंडे लमिया ने रामा इश्क दियो, दर्द जिगर सखत सदावा इश्क दियो। औके पंडे लमिया रामा इश्क दियो, दर्द जिगर सखत सदावा इश्क दियो। अल्लाह 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 क्या जी साज तो बगैर दे रहे हैं। क्या बात। नहीं जी, ਤੁਹਾਡੀ ਆਵਾਜ਼ ਵਿੱਚ ਅੱਲਾ ਨੇ ਐਸਾ ਕੁਝ ਰੱਖਿਆ ਹੈ ਕਿ ਦਿਲ ਤੇ ਅਸਰ ਕਰਦੀ ਹੈ। ਤੁਸੀਂ ਜੀ ਸਾਈਂ ਜੀ ਜਿਹੜੇ ਸੂਫੀਆ ਦੇ ਦਰ ਫਿਰੇ ਹੋ ਨਾ ਜੀ, ਹਾਜ਼ਰੀਆਂ ਦਿੰਦੇ ਰਹੇ ਹੋ, ਬੜਾ ਕੁਝ ਸੰਭਲੇਟ ਲਿਆ ਹੈ ਜੀ। ਇਹ ਸਾਈਂ ਜ਼ਹੂਰ ਜਿਹੜਾ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ, ਇਹ ਨਹੀਂ ਹੀਰਾ। ਇਹ ਸਾਈਂ ਜ਼ਹੂਰ ਦੇ ਵਿੱਚੋਂ ਆਵਾਜ਼ ਨਿਕਲਦੀ, ਦਿਲ ਵਿੱਚੋਂ ਆਵਾਜ਼ ਨਿਕਲੇ ਨਾ ਜੀ, ਉਹ ਅਸਰ ਰੱਖਦੀ ਹੈ। ਐ ਦਿਲ ਨੂੰ ਸਕੂਨ ਬਚ ਗਿਆ ਜੀ ਤੁਹਾਡਾ ਸੁਣ ਕੇ, ਮਾਸ਼ਾਅੱਲਾ, ਅੱਲਾ ਦਾ ਜ਼ਿਕਰ ਹੈ। ਕੀ ਬਾਤ ਹੈ। ਅੱਛਾ ਸਾਈਂ ਜੀ, ਪ੍ਰੋਫੈਸਰ ਦਿਲਦਾਰ ਪਰਵੇਜ਼ ਭੱਟੀ ਪੰਜਾਬੀ ਦੇ ਪ੍ਰੋਫੈਸਰ, ਇਹ ਪੰਜ ਨੰਬਰ ਪ੍ਰੋਗਰਾਮ ਕਰਦੇ ਸੀ, ਉਹਨਾਂ ਨਾਲ ਕਿਵੇਂ ਤਾਲੁਕ ਬਣਿਆ ਤੁਹਾਡਾ? ਸਰਕਾਰ ਮੈਂ ਕਸ਼ਮੀਰ ਚੋਂ ਹੋ ਤੇ ਆ ਰਿਹਾ ਸੀ। ਅੱਛਾ। कश्मीर चू 5 साल कश्मीर मुर्शिद दे आर्डर ते अच्छा कुछ कई गुजारे ने, सही कुछ लोया चा के फिरे जी ते आ रहा सी ते मैं इथे दरबार बीबियां पाक दामना ते आया, जी दाता ते आया, माधुलाल सैन, शाह जमाल, शाह कमाल, मियां मीर इथों होंदे ते मैं शाह हुसैन ते गया। जी उथे अंदर बैठा सी ते मैं एक कलाम पढ़ रहा सी, रूह एक रूह ते बुत दी कहानी
ना कर बुल्ला मेरी में, एक दिन होना ही खाक दी दीन, पता लगना ही इस नेकी बदी तोलदा, उड़ जाना ही पंछी जेड़ा विच तेरे बोलदा। अच्छा वाह मैं एक रूह ते बुत दी कफियत पढ़ रहा सी, ओ प्रोफेसर भी सी ते टीवी दा कंपेजर भी सी। उथे वो सुनदा रहा, जिस वक्त वो आया तो मैं चुप हो गया। उसने मैनू दोबारी बार आख्या, बाबा जी 2 बोल सुना चा, ये बोल रहे हैं। मैंने एक पर्ची जी दी, बाबा जी इथे आ, एक एरिया आना मेरे को। अच्छा जी। ते रेडियो दे नाल ही टीवी हुंदा है। वो मैंने नहीं पता सी, मैं इदू लक्ष्मी चौक मन विजय हट ते गया, या लगे आगे होई गड्डी लेके खलोता सी, मैंने नहीं पता सी। वो मैं पर्ची उन्होंने फड़ाई, बाबा जी ने तेन दसी कि की लिखिया होया। वो मेरे मने वेख ते हस पिया। मैनू आंदा, बाबा जी आपनू साईं जी पता नहीं कि किने दिती? मैं जी नहीं, मैंने अच्छा तेन मैं बंदा मिला ना, आ जा। वो मेरा नाम ले ते गेट पास बनाया, अंदर गए चले। मैनू आंदा वो सुना जेड़ा उत्थे दरबार ते बोले आई। अच्छा खैर मैं कलाम सुनाया। वो साथियां नु आंदा भी यही काम करना है, मलंग बंदा है, तेनू मौसीकी दा नहीं पता ते तुसी इंदा मगर साथ देना। उन्ना चंगे अच्छे सी मुदीशन, अल्लाह उन्हां दी जिंदगानी बना जन्नत नसीब करे। उन्हां मेरा साथ दिता, मैं कलाम बोलिया, दुनिया ने सुनिया, बड़ा दुनिया ने चिट्ठियां गलियां जी दोबारी बार हुआ। फिर ना टीवी वाले बुलाया, फिर मैं उत्ते एक नईम बुखारी सी, उस वक्त एडवोकेट वकील सी, स्टूडियो 2 दा प्रोड्यूसर सी बने आया। फिर उनके कोल सवाल जवाब फुकरा दे हुए, फिर उन्होंने मैं कलाम सुनाया, उन्हें ही सुनिया, दोबारी बार में सुनाया। हट ते मैं गया चलिया। अगे हयात अहमद खान दा दफ्तर सी मौसीकी दा, जर्नल सी ते सदर सी सैयद वाजिद अली शाह मौसीकी दा। उनके कोल एक मैंने बंदा ले गया, उन्हें किता जी इसनु सुनो, उन्हें किता असी गुलाम अली नु सुनने हैं, लता नु सुनने हैं, मेहदी हसन नु सुनने हैं, रफी नु सुनने हैं। ओए तू दरवेश लैंदा मेरे साडे मथे लांदा पे। उन्हें किता सुनो तुस। खैर सुनिया, ओ हूद एक जरब सी। उन्हें किता यार बंदा बनन आता है। उन्हें किता साईं तू यही कम कर। 1500 रुपया तेरा महीने दा है, नाल तेन सिखावांगा भी। 10 साल मुलाजमत भी की थी, कतरे कतरे नाल दरिया बनदा है। ये बात है, वाह क्या गणी नहीं करनी। क्या है, क्या बात साईं जी, बहुत अच्छा लग रहा जी। ਅੱਜ ਤੁਸੀਂ ਸਾਡੇ ਨਾਲ ਮੌਜੂਦ ਹੋ। ਸਾਈਂ ਜੀ ਤੁਹਾਡੇ ਜਿਹੜੇ ਇੰਸਟਰੂਮੈਂਟ ਅੱਜ ਤੁਸੀਂ ਚੁੱਕ ਕੇ ਅੱਗੇ ਵਜਾਇਆ ਹੈ, ਇਹਦੇ ਨਾਲ ਬੜੇ ਸਾਰੇ ਰੰਗ ਬਣ ਕੇ ਖੂਬਸੂਰਤ ਜਿਹਾ ਫੁੰਮਣ ਬੰਨੇ ਨੇ, ਇਹ ਵਿਖਾਓ ਨਾ। ਤਾਂ ਇਹਦੀ ਕੀ ਵਜ੍ਹਾ ਬੰਨਣ ਦੀ, ਜੇ ਬੜਾ ਖੂਬਸੂਰਤ ਲੱਗਦਾ ਹੈ ਸੂਫੀ ਜੀ। ਇਹ ਬੜਾ ਵੇਖੋ ਇਹਦੇ ਨਾਲ ਫੁੰਮਣ ਬੰਨੇ। ਇਹ ਵੇਖੋ ਜੀ, ਇਹ ਯਕਤਾਰਾ ਹੈ। ਜੀ ਜੀ ਜੀ। हजरत शाह लतीफ बिटाई जी जी यकतारे नाल दुनिया ते इस्लाम जिवें ख्वाजा निजामुद्दीन औलिया अंबिया कवाली नाल दीन फैलाया, इन्ना सितारे यकतारे नाल फैलाया। मैं आपनू वो यकतारा सुना दिया जी। ठीक, जरूर जरूर। इहदे च क्लासिकल भी है, सब कुछ विच ही आ जाएगा, राग भी विच आ जाएंगे। तन 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 वजदा तारा, तन 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 एक तारा राग हजारा
वक वक हर हर सूर्य ने तन 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 वजदा एक तारा तन 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 एक तारे दी ज़रब हयाती ज़रब कल्याण ते ज़रब परबाती तुम्बा गैरा अथा समंदर तार किली देसिंगे अंदर अंबल दिरा मिज़राब दी हरकत डांडिया मींद सहारा तन 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 वजदा एक तारा ओ तन 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 क्या बात अपने हथी आप बनावे सोहनी सूरत अपरम पारा ओदी हुकुम आपे जाने अपने इधर ददा आपे जान सच्चे दर्दी माला जपूदा प्यार दी बोली दावन जाता तन 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 क्या बात है जी, क्या बात है। ये चीज ये एक तारा होता है जी 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 और ये तारा तीन सुर एक ही है जी, सही बात है शाह जी। जी जी माई अनैत बाई एक शेर बोलिया, जिनको आपके आपकी खबर नहीं, मेरे दिल का राज क्या जाने। क्या बात क्या बात क्या बात। बात सिर्फ इतनी है, क्या बात सही जी। क्यों मरवे खसमा मर, मरवे खसमा मर, खसम केड़ा नफस, नफस मरवे खसमा मर, ना खसम मरे ना वसेगा। वाह वाह क्या बात। जींदिया खसम ना मिलिया डोई, खसम मार सुहागे नोई। वाह सिर्फ बात इतनी है। क्या बात है जी, क्या बात। बड़ी सूफी है ना गल्लां अज सानू सुनने ਨੂੰ मिल रही ने। अज साडे नाल मौजूद ने बहुत बड़े आर्टिस्ट, बहुत खूबसूरत आर्टिस्ट, बड़े सूफी इंसान। अज डॉक्टर गुलफर बुखारी के बने पुराने, अज साईं ज़हूर जी साडे पुराने बने ने। साईं जी दूरी दुनिया देखी तुसां, यूरोप गए तुसी, अफ्रीका गए, इंडिया गए, सब तो वध प्यार किथे लभा। देखो जी जी शुक्र अल्हम्दे मैनू अवार्डां दी खुशी एडी काई नहीं। अच्छा जी। दो मुसलमान की तीन सूफी कलाम है। वाह 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 उन्हां दे फकर है। क्या बात। जापान दे अकू ठाकी उन्हां दा उथों दा नाम सी। ऐथों दा रैबा ते गुलाम अली रखया नाम। वाह क्या बात। ये नबी दा दीन सिखाया ते सूफी कलाम पढ़ाया, उन्हां दा फकर है। दूई चीज दा फकर मैनू एडा नहीं। चीज है कि दुनिया लख फिरी बम करोड़, कोई पता नहीं कि किथे किथे मेरी रोजी अल्लाह ने खिलारी सी चोग ते उथे कर दी। पूरी दुनिया फिर चुका, सब फिर चुका, पर बाबा मजा तादा हुंदा है। वो हजूर हजरत बाबा बुल्ले शाह आख्या, चल बुल्लिया चल उथे चलीए। वो जिथे होमन अकल दे अन्ने, ना कोई तेरी रमज पछाने ते ना कोई तैनू मन्ने। क्या बात वाह क्या बात। क्यों सरकार लिखिया चल देखिए उस मस्तानने नू
ਜਿੰਦੀ ਤ੍ਰਿੰਜਣਾ ਦੇ ਵਿੱਚ ਪਈ ਏ ਧੁੰਮ, ਉਹ ਤੇ ਮੈਂ ਵਹਿਦਤ ਵਿੱਚ ਰੰਗਦਾ ਏ, ਨਹੀਂ ਪੁੱਛਦਾ ਏ ਜ਼ਾਤ ਤੇ ਕੀ ਹੈ ਤੁਮ। ਜਿੰਦਾ ਸ਼ੋਰ ਚ ਫੇਰ ਪਿਆ ਪੈਦਾ ਈ, ਉਹ ਕੋਲ ਤੇਰੇ ਨਿਤ ਰਹਿੰਦਾ ਈ। ਸ਼ੌਰਗ ਤੂੰ ਵੀ ਰੱਬ ਨੇੜੇ, ਕਿਤੇ ਨਹ ਨੂੰ ਅਕਰਬ ਕਹਿੰਦਾ ਈ, ਕਿਤੇ ਆਖਦਾ ਈ ਫੀ ਅਨਫੁਸਿਕਮ। ਛੱਡ ਝੂਠ ਭਰਮ ਦੀ ਬਸਤੀ ਨੂੰ, ਕਰ ਇਸ਼ਕ ਦੀ ਕਹੇ ਹਿਮ ਮਸਤੀ ਨੂੰ। ਗਏ ਪਹੁੰਚ ਸੱਜਣ ਦੀ ਬਸਤੀ ਨੂੰ, ਜੋ ਹੋਏ ਉਮੀਨ ਬੁਕ ਬੰਤੇ ਸਮਨ। ਨਾ ਤੇਰਾ ਹੀ ਨਾ ਮੇਰਾ ਹੀ, ਜਗ ਫਾਨੀ ਜਗੜਾਈ ਝੇੜਾਈ। ਬਿਨਾ ਮੁਰਸ਼ਦ ਰਹਿਬਰ ਕਿਹੜਾਈ, ਫੜ ਫਜ਼ ਕੁਰਨੀ ਤੇ ਅਜ਼ ਕੁਰਕਮ। ਬੁੱਲੇ ਸ਼ਾਏ ਬਾਤ ਇਸ਼ਾਰੇ ਦੀ, ਜਿਨੂੰ ਲੱਗ ਗਈ ਤਹਾਂਗ ਨਜ਼ਾਰੇ ਦੀ। ਦਿਸ ਪਈ ਮੰਜ਼ਲ ਵਨਜਾਰੇ ਦੀ, या हैदुल्ला फौका ऐदीकुम। सरकार क्या फरमाया की जाना मैं कौन, वाह, की जाना मैं कौन। ना मैं मोमिन विच मसीता, ना मैं विच कुफर दियां रेता, ना मैं पाका विच पलीता, ना मैं मूसा ना फिराऊं। की जाना मैं कौन, ना विच शादी ना गमना की, ना मैं विच पलीती पाकी। ना मैं आबी ना मैं खाकी, ना मैं आतश ना विच पाऊं। की जाना मैं कौन। सरकार दे कलाम बहुत थोड़ी जी गहराई देन बाबा जी। बिल्कुल है, क्या बात है। बात सिर्फ वली दे फैज मैं किते जाना भी सी ते आप दी इसलिए ਇਹ ਬਹੁਤ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਜੀ, ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਤੁਸੀਂ ਸਾਡੇ ਲਈ ਬੜਾ ਟਾਈਮ ਕੱਢਿਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨੇ ਆ, ਬਹੁਤ ਸ਼ੁਕਰੀਆ ਅਦਾ ਕਰਨੇ ਆ। ਤੁਹਾਡੀਆਂ ਬੜੀਆਂ ਮਸਰੂਫੀਅਤਾਂ ਨੇ, ਤੁਹਾਡੇ ਬੜੇ ਰੁਝੇਵੇਂ ਨੇ, ਤੁਸੀਂ ਕਿਸੇ ਜਗ੍ਹਾ ਤੇ ਜਾਣਾ ਵੀ ਹੈ। ਅੱਜ ਜੀ ਡਾਕਟਰ ਜ਼ੁਲਫ ਬੁਖਾਰੀ ਦੇ ਬਣੇ ਸੀ ਪੁਰਾਣੇ ਸਾਈਂ ਜ਼ਹੂਰ ਜੀ, ਬਹੁਤ ਸੂਫੀ ਇਨਸਾਨ ਨੇ, ਬਹੁਤ ਖੂਬਸੂਰਤ ਆਰਟਿਸਟ ਨੇ। ਪੂਰੀ ਦੁਨੀਆ 'ਚ ਇਹਨਾਂ ਨੇ ਪੰਜਾਬ ਦਾ ਇੱਕ ਬੜਾ ਖੂਬਸੂਰਤ ਜੋ ਬਖਾਲਾ ਦਿੱਤਾ ਹੈ, ਸੂਫੀਜ਼ਮ ਨੂੰ ਬੜਾ ਪ੍ਰਮੋਟ ਕੀਤਾ ਹੈ। ਤੇ ਦੱਸਦੇ ਜਿਵੇਂ ਪਏ ਨੇ ਕਿ ਦੋ ਜਾਪਾਨੀ ਵੀ ਮੁਸਲਮਾਨ ਵੀ ਹੋਏ ਇਹਨਾਂ ਦੇ। ਇਹੋ ਜਿਹੀ ਸੂਫੀਆਂ ਨਾਲ ਕਲਾਮ ਵਿੱਚ ਵੀ ਸੂਫੀਆਂ ਕੋਲ ਉਨੀ ਪਾਵਰ ਹੁੰਦੀ ਹੈ ਜੀ, ਕਿਉਂਕਿ ਕਲਾਮ ਵੀ ਸੂਫੀਆਂ ਦਾ ਹੁੰਦਾ ਹੈ। ਤੇ ਜੇ ਗਾਣ ਵਾਲਾ ਵੀ ਪੜ੍ਹਨ ਵਾਲਾ ਵੀ ਸੂਫੀ ਹੋਵੇ ਤੇ ਫਿਰ ਕੀ ਬਾਤ ਹੈ। ਤੇ ਸਾਈਂ ਤੁਹਾਡਾ ਸਾਈਂ ਜੀ ਤੁਹਾਡਾ ਬਹੁਤ ਸ਼ੁਕਰੀਆ। ਬਾਤ ਥੋੜੀ ਸ਼ਾਦੀ ਜੀ ਬਹੁਤ ਬਹੁਤ ਮਿਹਰਬਾਨੀ। ਚੀਜ਼ ਇੱਕ ਮੈਂ ਕਹਿ ਰਿਹਾ ਕਿ ਜੋ ਅੰਦਰ ਹੋਵੇ ਉਹੀ ਬਾਹਰ ਹੁੰਦਾ। ਵਾਹ ਵਾਹ, ਕੀ ਬਾਤ, ਕੀ ਬਾਤ, ਕੀ ਬਾਤ। ਜੇ ਅੰਦਰ ਕੁਛ ਨਾ ਹੋਵੇ ਤਾਂ ਬਾਹਰ ਦਾ ਦਿਖਾਲਾ ਨਹੀਂ। ਬਿਲਕੁਲ ਹੈ, ਦਿਖਾਲਾ ਨਹੀਂ, ਬਹੁਤ ਅੰਦਰ ਦੀ ਬਾਤ ਹੁੰਦੀ। ਕੀ ਬਾਤ ਹੈ ਜੀ। ਅੱਜ ਅਸੀਂ ਬੜੇ ਭਾਗਾਂ ਬਖਤਾਂ ਵਾਲੇ ਇਹ ਦੁਆ ਕਰਨਾ ਜੀ ਕਿ ਜੋ ਸੁਣਨ ਵਾਲੇ ਉਹਨਾਂ ਲਈ ਵੀ ਮੈਂ ਇਹ ਦੁਆ ਕਰਨਾ कि मौला पाक तन पाक सदका हबीब दा सब ते अल्लाह तंदुरुस्ती बख्शे, अल्लाह जालिम ते जुल्म को बचाई रखे। बस ये दुआ है मेरी। अल्लाह ताला करे। बहुत शुक्रिया जी साडे नाल मौजूद सन आज साईं ज़हूर अहमद, बहुत खूबसूरत फोक सिंगर ने। डॉक्टर ज़ुल्फ़ बुखारी नूं पंजाब पाकिस्तान तो इजाजत दिओ, रब रखा।